ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਜੀ ਆਇਆਂ ਨੂੰ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਨਵੰਬਰ ਦੀ 16 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500 ਦੇ ਉੱਤੇ। ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ, ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਰਿਨਿਊਅਲਸ ਦੇ ਲਈ, ਵਿਜ਼ਟਰ ਇੰਸ਼ੋਰੈਂਸ ਦੇ ਲਈ, ਲਾਈਫ ਇੰਸ਼ੋਰੈਂਸ ਦੇ ਲਈ। ਇਸ ਦੇ ਨਾਲ ਜੇ 65 ਸਾਲ ਦੇ ਹੋ ਚੁੱਕੇ ਹੋ, ਹੋਣ ਵਾਲੇ ਹੋ, ਮੈਡੀਕੇਅਰ ਦੇ ਲਈ ਅਪਲਾਈ ਕਰਨਾ ਹੈ, ਚੱਲ ਰਹੇ ਮੈਡੀਕੇਅਰ ਦੇ ਵਿੱਚ ਚੇਂਜਸ ਕਰਵਾਉਣੀਆਂ ਆ, ਉਸ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰੋ 408-272-2500। ਟੇਰਕੇਨ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਕਿਆਣਾ 415-909-0573। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਤਾਰਾ ਸਿੰਘ ਸਾਗਰ ਫਰੀਮਾਂਟ, ਹਰਿੰਦਰ ਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮਾਂਟ, ਸਰਬਜੀਤ ਸਿੰਘ ਕੁਲਵਿੰਦਰ ਕੌਰ ਟੂਤ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਮਨਜੀਤ ਸਿੰਘ AB ਟਰੱਕ ਡਰਾਈਵਿੰਗ ਸਕੂਲ ਸੈਨ ਹੋਜ਼ੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਜੋ ਚੱਕ ਸ਼ੂਮਰ ਆ, ਉਹਨਾਂ ਨੇ ਕਿਹਾ ਅਮਰੀਕਨ ਲੋਕਾਂ ਨੂੰ ਗੁੱਡ ਨਾਈਟ ਜਦੋਂ ਸੈਨੇਟ ਦੇ ਵਿੱਚ ਜਿਹੜਾ ਗਵਰਨਮੈਂਟ ਨੂੰ ਸ਼ਟ ਡਾਊਨ ਵਾਲਾ ਬਿੱਲ ਆ ਉਹ ਪਾਸ ਹੋ ਗਿਆ ਤਾਂ ਕਿ ਗਵਰਨਮੈਂਟ ਸ਼ਟ ਡਾਊਨ ਨਾ ਹੋਵੇ। ਬਿੱਲ 87 ਹੱਕ 'ਚ ਤੇ 11 ਜਿਹੜੀਆਂ ਅਗੇਂਸਟ ਗਈਆਂ ਆ, 10 ਤੇ 1 ਡੈਮੋਕ੍ਰੇਟ ਨੇ ਨੋ ਵੋਟ ਪਾਈ ਹੈਗੀ ਆ। ਸੋ ਮੈਜੋਰਟੀ ਦੇ ਵਿੱਚ ਇਸ ਬਿੱਲ ਨੂੰ ਪਾਸ ਕਰ ਦਿੱਤਾ ਗਿਆ ਹੈਗਾ। ਸੈਨੇਟ ਮੈਜੋਰਟੀ ਲੀਡਰ ਚੱਕ ਸ਼ੂਮਰ, ਡੈਮੋਕ੍ਰੇਟ ਜੋ ਨਿਊਯਾਰਕ ਤੋਂ ਹੈਗੇ ਆ, ਇਹਨਾਂ ਨੇ ਕਿਹਾ ਵੀ ਬਹੁਤ ਗੁੱਡ ਨਾਈਟ ਹੈਗੀ ਆ ਅਮਰੀਕਨ ਲੋਕਾਂ ਦੇ ਲਈ, ਅਸੀਂ ਗਵਰਨਮੈਂਟ ਨੂੰ ਸ਼ਟ ਡਾਊਨ ਕਰਨ ਤੋਂ ਬਚ ਗਏ ਹੈਗੇ। ਜੀ ਬਿਲਕੁਲ, ਕੁਝ ਦਿਨ ਪਹਿਲਾਂ ਹੀ ਹਾਊਸ ਦੇ ਵਿੱਚ ਇਹ ਜਿਹੜਾ ਬਿੱਲ ਆ ਉਹ ਪਾਸ ਹੋਇਆ ਸੀ। ਕੈਲੀਫੋਰਨੀਆ ਦੇ ਅਧਿਕਾਰੀਆਂ ਨੇ ਇੱਕ ਕਾਲਜ ਦੇ ਪ੍ਰੋਫੈਸਰ ਨੂੰ ਗ੍ਰਿਫਤਾਰ ਕੀਤਾ ਆ, ਜਿਹੜਾ ਬੀਤੇ ਦਿਨੀ ਜਿਹੜਾ ਇੱਕ ਜਿਊਇਸ਼ ਪ੍ਰੋਟੈਸਟਰ ਸੀਗਾ, ਉਸ ਦੀ ਮੌਤ ਹੋਈ ਸੀ। ਉਸ ਦੇ ਮਾਮਲੇ ਵਿੱਚ ਇਜ਼ਰਾਈਲ ਤੇ ਪੈਲਸਤੀਨ ਦੇ ਹੱਕ ਦੇ ਵਿੱਚ ਵੱਖ-ਵੱਖ ਰੈਲੀਆਂ ਹੋ ਰਹੀਆਂ ਸੀ। ਉਹ ਆਮੋ ਸਾਹਮਣੇ ਹੋਏ, ਜਿਸ ਦੇ ਵਿੱਚ ਇੱਕ ਜਾਣੇ ਨੇ ਇਜ਼ਰਾਈਲੀ ਜਿਹੜਾ ਬਜ਼ੁਰਗ ਆ, ਉਸ ਦੇ ਸਿਰ ਦੇ ਵਿੱਚ ਕਹਿੰਦੇ ਸ਼ਾਇਦ ਮੈਗਾਫੋਨ ਮਾਰ ਦਿੱਤਾ ਸੀਗਾ। ਹੁਣ ਕਹਿੰਦੇ ਵੀ ਲੋਏ ਅਬਦੁਲ ਫਤਿਹ ਅਜਨਾਲੀ 50 ਸਾਲਾਂ ਦਾ, ਇਸ ਨੂੰ ਬੁੱਕ ਕੀਤਾ ਗਿਆ ਆ। ਇਨਵੋਲੰਟਰੀ ਮੈਨਸਲੌਟਰ ਆ ਉਸ ਦੇ ਮਾਮਲੇ ਦੇ ਵਿੱਚ। ਕਹਿੰਦੇ ਵੀ ਅਨਇੰਟੈਂਸ਼ਨਲ ਕਿਲਿੰਗ ਇਸ ਨੂੰ ਮੰਨਿਆ ਜਾਂਦਾ ਹੁੰਦਾ ਆ। ਇਨਵੋਲੰਟਰੀ ਮੈਨਸਲੌਟਰ ਦੂਜੇ ਜਾਣੇ ਦੀ। ਵੈਂਚੂਰਾ ਕਾਊਂਟੀ ਸ਼ੈਰਿਫ ਆਫਿਸ ਨੇ ਇਸ ਦੇ ਬਾਰੇ ਜਿਹੜਾ ਉਹ ਦੱਸਿਆ ਆ। ਡਿਸਟ੍ਰਿਕਟ ਅਟਰਨੀ ਇਹ ਹੁਣ ਡਿਸਾਈਡ ਕਰਨਗੇ ਵੀ ਕੀ ਇਸ ਦੇ ਉਲਟ ਇਨਫ ਸਬੂਤ ਹੈਗੇ ਨੇ, ਕਿ ਕਾਫੀ ਸਬੂਤ ਨੇ ਵੀ ਇਸ ਨੂੰ ਚਾਰਜ ਜਿਹੜਾ ਆ ਉਹ ਕੀਤਾ ਜਾਵੇ। ਸਦਰਨ ਕੈਲੀਫੋਰਨੀਆ ਦੀ ਡੈਮੋਸਟ੍ਰੇਸ਼ਨਸ ਦੇ ਦੌਰਾਨ ਇਜ਼ਰਾਈਲ ਹਮਾਸ ਦੀ ਵਾਰ ਯੁੱਧ ਲੜਾਈ ਆ, ਉਸ ਦੇ ਦਰਮਿਆਨ ਇਹ ਕਾਲਜ ਪ੍ਰੋਫੈਸਰ ਨੂੰ ਜਿਹੜਾ ਆ ਉਹ ਗ੍ਰਿਫਤਾਰ ਕੀਤਾ ਗਿਆ ਸੀ। LA ਦੇ ਵਿੱਚ ਕਹਿੰਦੇ ਵੀ ਅਲਨਾਜੀ ਉਹਨਾਂ ਦਾ ਨਾਂ ਆ, ਵੀ ਉਸ ਨੂੰ ਮੂਰ ਪਾਰਕ ਨਾਰਥ ਆਫ LA ਦੇ ਵਿੱਚ ਜਿਹੜਾ ਆ ਗ੍ਰਿਫਤਾਰ ਕੀਤਾ ਗਿਆ। ਪੌਲ ਕੈਸਲਰ 69 ਸਾਲਾ, ਇਹਨਾਂ ਦੀ 6 ਨਵੰਬਰ ਨੂੰ ਹਸਪਤਾਲ ਦੇ ਵਿੱਚ ਮੌਤ ਹੋਈ ਸੀ, ਜਦ 5 ਨਵੰਬਰ ਨੂੰ ਇੱਕ ਕਨਫਰੰਟ੍ਰੇਸ਼ਨ ਪ੍ਰੋ ਪੈਲਸਤੀਨੀ ਡੈਮੋਸਟ੍ਰੇਟਰ ਦੇ ਨਾਲ ਥਾਊਜ਼ੈਂਡ ਓਕਸ ਦੇ ਵਿੱਚ LA ਦਾ ਇੱਕ ਜਿਹੜਾ ਇਲਾਕਾ ਆ ਨਾਰਥ ਈਸਟ ਵਾਲੇ ਪਾਸੇ, ਉੱਥੇ ਹੋਈ ਸੀ। ਸ਼ੈਰਿਫ ਜਿਮ ਫਰਾਈਹਾਫ ਉਹਨਾਂ ਨੇ ਜਿਹੜਾ ਉਹ ਕਿਹਾ ਆ ਉਸ ਤੋਂ ਬਾਅਦ ਜਿਹੜੀ ਪ੍ਰੈਸ ਕਾਨਫਰੰਸ ਦੇ ਵਿੱਚ ਕਹਿੰਦੇ ਵੀ ਡੈਪਟੀਜ਼ ਨੇ ਜਿਹੜਾ ਉਹ ਦੱਸਿਆ ਸੀਗਾ ਵੀ ਜਿਹੜਾ ਕੈਸਲਰ ਆ ਉਹ ਪਿੱਛੇ ਨੂੰ ਜਿਹੜਾ ਉਹ ਡਿੱਗਾ ਸੀ, ਸਿਰ ਉਸ ਦਾ ਗਰਾਊਂਡ ਦੇ ਵਿੱਚ ਵੱਜਾ, ਜਿਸ ਤੋਂ ਬਾਅਦ ਦੇ ਵਿੱਚ ਜਿਸ ਨੇ ਇਹਨੇ ਧੱਕਾ ਹੀ ਮਾਰਿਆ ਸੀ, ਖੁਦ ਪ੍ਰੋਫੈਸਰ ਨੇ, ਜਿੱਦਾਂ ਦੱਸਿਆ ਜਾ ਰਿਹਾ ਆ, ਉਹਨੇ ਖੁਦ ਹੀ ਕਾਲ 911 ਕਰਕੇ ਬਾਅਦ 'ਚ ਇਸ ਨੂੰ ਜ਼ੇਰੇ ਇਲਾਜ ਵੀ ਕਰਾਇਆ, ਪਰ ਇਵੈਂਚੁਅਲੀ ਆਪਣੀ ਸੱਟਾਂ ਦੀ ਜਿਹੜੀ ਤਾਬ ਉਹ ਨਾ ਝੱਲਦਾ ਹੋਇਆ ਇਸ ਦੀ ਮੌਤ ਹੋ ਗਈ ਹੈ। ਕੈਸਲਰ ਦੀ ਮੌਤ ਨੂੰ ਉਸ ਟਾਈਮ ਦੇ ਉੱਤੇ ਹੋਮਿਸਾਈਡ ਰੂਲ ਕੀਤਾ ਗਿਆ ਸੀ, ਕਤਲ ਦੇ ਵਜੋਂ ਜਿਹੜਾ ਉਹ ਦੇਖਿਆ ਗਿਆ ਸੀ। ਸੋ ਇਵੈਂਚੁਅਲੀ ਉਸ ਮਾਮਲੇ ਵਿੱਚ ਅਥਾਰਟੀਜ਼ ਦੇ ਦੁਆਰਾ ਇਹ 50 ਸਾਲਾਂ ਦੇ ਇੱਕ ਜਿਹੜਾ ਪ੍ਰੋਫੈਸਰ ਆ, ਕਾਲਜ ਦਾ ਪ੍ਰੋਫੈਸਰ ਆ, ਉਸ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈ।
ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਸੈਨ ਫਰਾਂਸਿਸਕੋ ਸ਼ਹਿਰ ਦੇ ਵਿੱਚ ਡੇਵਿਡ ਡੀ ਪੈਪੇ ਨਾਮ ਦੇ ਉਸ ਬੰਦੇ ਨੂੰ ਗਿਲਟੀ ਕਰਾਰ ਕਰ ਦਿੱਤਾ ਗਿਆ, ਜਿਸ ਨੇ ਪੌਲ ਪਲੋਸੀ ਦੇ ਹੈਮਰ ਦੇ ਨਾਲ ਅਟੈਕ ਕੀਤਾ ਸੀ। ਨੈਂਸੀ ਪਲੋਸੀ ਦੇ ਹਸਬੈਂਡ ਪੌਲ ਪਲੋਸੀ ਉਸ ਟਾਈਮ ਘਰ ਦੇ ਉੱਤੇ ਸੀ, ਜਿਸ ਟਾਈਮ ਦੇ ਉੱਤੇ ਇਸ ਬੰਦੇ ਨੇ ਜਿਹੜਾ ਆ ਇੱਕ ਥੋੜੇ ਦੇ ਨਾਲ ਉਹਨਾਂ ਦੇ ਉੱਤੇ ਅਟੈਕ ਕੀਤਾ ਸੀ। ਬਾਅਦ ਦੇ ਵਿੱਚ ਉਸਨੇ ਕੋਰਟ ਦੇ ਦੌਰਾਨ ਇਹ ਵੀ ਕਿਹਾ ਸੀ ਵੀ ਮੈਂ ਨੈਂਸੀ ਪਲੋਸੀ ਨੂੰ ਫੜਨਾ ਚਾਹੁੰਦਾ ਸੀ, ਨਾ ਕਿ ਉਹਦੇ ਹਸਬੈਂਡ ਨੂੰ। ਸੋ ਹੁਣ ਗਿਲਟੀ ਹੋਣ ਤੋਂ ਬਾਅਦ ਉਹਦੇ ਉੱਤੇ 30 ਸਾਲਾਂ ਦੀ ਜਿਹੜੀ ਮੈਕਸੀਮਮ ਸੈਂਟੈਂਸ ਆ ਉਹ ਹੋ ਸਕਦੀ ਹੈਗੀ ਆ। ਵੀਰਵਾਰ ਨੂੰ ਡਪਾਪੇ ਦੇ ਕੋਲ ਕਿਸੇ ਤਰ੍ਹਾਂ ਦਾ ਕੋਈ ਰਿਐਕਸ਼ਨ ਨਹੀਂ ਸੀ ਜਦੋਂ ਇਸ ਵਰਡਿਕਟ ਨੂੰ ਸੁਣਾਇਆ ਗਿਆ। US ਕੈਪੀਟਲ ਦੇ ਵਿੱਚ ਸ਼ੌਕ ਵੇਵਸ ਹੋ ਗਈਆਂ ਸੀ ਵੀ ਕਿਸ ਤਰ੍ਹਾਂ ਨੈਂਸੀ ਪਲੋਸੀ ਇੰਨੀ ਜਿਹੜੀ ਆ ਬਹੁਤ ਹੀ ਹਾਈ ਰੈਂਕਿੰਗ ਆਫੀਸ਼ੀਅਲ US ਗਵਰਨਮੈਂਟ ਦੇ ਵਿੱਚ ਉਹਦੇ ਹਸਬੈਂਡ ਦੇ ਘਰ ਕਿਸ ਤਰ੍ਹਾਂ ਇੱਕ ਬੰਦਾ ਐਂਟਰ ਕਰਕੇ ਉਹਦੇ ਹਸਬੈਂਡ ਦੇ ਉੱਤੇ ਅਟੈਕ ਕਰ ਸਕਦਾ ਹੈਗਾ ਆ। ਪ੍ਰੋਸੀਕਿਊਟਰ ਨੇ ਕਲੇਮ ਕੀਤਾ ਸੀ ਡੀ ਪਾਪੀ ਨਾਮ ਦੇ ਇਸ ਬੰਦੇ ਨੇ ਪਲੋਸੀ ਦੇ ਘਰ ਨੂੰ ਇਸ ਕਰਕੇ ਐਂਟਰ ਕੀਤਾ ਸੀ ਵੀ ਉਹ ਨੈਂਸੀ ਪਲੋਸੀ ਨੂੰ ਕਿਡਨੈਪ ਕਰ ਲਵੇ। ਪਰ ਜਦੋਂ ਉਹ ਗਿਆ ਤੇ 83 ਸਾਲਾਂ ਦਾ ਨੈਂਸੀ ਪਲੋਸੀ ਦਾ ਹਸਬੈਂਡ ਪੌਲ ਪਲੋਸੀ ਉਸ ਟਾਈਮ ਘਰ ਸੀਗਾ। ਉਸ ਦੇ ਨਾਲ ਕਾਫੀ ਧੱਕਾ ਮੁੱਕੀ ਹੋਈ ਤੇ ਉਹਦੇ ਸਿਰ ਦੇ ਵਿੱਚ ਉਸਨੇ ਹੈਮਰ ਵੀ ਮਾਰਿਆ ਤੇ ਜਿਹਦੇ ਨਾਲ ਉਹਦੇ ਫ੍ਰੈਕਚਰ ਵੀ ਆ ਗਈ ਸੀ। ਹੁਣ ਜਿਹੜੀ ਆ ਇਸ ਨੂੰ ਸਜ਼ਾ ਸੁਣਾਈ ਜਾਊਗੀ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਅੱਜ ਬੇ ਬ੍ਰਿਜ 4-5 ਘੰਟੇ ਦੇ ਲਈ ਬੰਦ ਰਿਹਾ ਸੀ। ਸਵੇਰੇ ਤਕਰੀਬਨ 7:30 ਪੌਣੇ 8 ਵਜੇ ਤੋਂ ਲੈ ਕੇ ਤੁਸੀਂ ਹਿਸਾਬ ਲਾ ਲਓ ਵੀ 4-5 ਘੰਟੇ ਤੱਕ ਬੰਦ ਰਿਹਾ। ਉੱਥੇ ਜਿਹੜੇ ਪ੍ਰੋਟੈਸਟਰ ਸੀਗੇ, ਪ੍ਰੋ ਪੈਲਸਤੀਨੀ ਪ੍ਰੋਟੈਸਟਰ ਜਿਹੜੇ ਆ, ਉਹਨਾਂ ਨੇ ਇਸ ਨੂੰ ਬੰਦ ਕੀਤਾ। ਉਹਨਾਂ ਨੇ ਸੀਜ਼ ਫਾਇਰ ਦੀ ਉੱਥੇ ਮੰਗ ਕੀਤੀ ਸੀ। ਇਵੈਂਚੁਅਲੀ ਪੁਲਿਸ ਨੇ 70 ਜਾਣਿਆਂ ਨੂੰ ਗ੍ਰਿਫਤਾਰ ਕੀਤਾ, 29 ਗੱਡੀਆਂ ਟੋਹ ਕੀਤੀਆਂ ਤੇ ਉਹਨਾਂ ਨੂੰ ਉੱਥੋਂ ਹਿਰਾਸਤ ਵਿੱਚ ਲੈ ਕੇ ਬ੍ਰਿਜ ਨੂੰ ਜਿਹੜਾ ਉਹ ਖਾਲੀ ਕਰਾਇਆ ਗਿਆ। ਇੰਨਾ ਹੀ ਪ੍ਰੋਟੈਸਟ ਦੇ ਵਿੱਚ ਇੱਕ ਸਟੈਨਫੋਰਡ ਦਾ ਪ੍ਰੋਫੈਸਰ ਤੇ ਇੱਕ ਰਿਟਾਇਰਡ ਫਾਇਰ ਫਾਈਟਰ ਆ, ਉਹ ਵੀ ਸ਼ਾਮਿਲ ਸੀਗੇ ਜਿਹੜੇ ਪ੍ਰੋ ਪੈਲਸਤੀਨੀ ਪ੍ਰੋਟੈਸਟ ਹੋਏ ਸੀ। ਉਹ ਕਹਿ ਰਹੇ ਆ ਵੀ ਸਾਨੂੰ ਧੱਕੇ ਦੇ ਨਾਲ, ਗਲਤ ਤਰੀਕੇ ਦੇ ਨਾਲ ਰੋਂਗਫੁਲੀ ਡਿਟੇਨ ਕੀਤਾ ਗਿਆ ਆ, ਕਿਉਂਕਿ ਉਹ ਸਿਰਫ ਆਪਣੀਆਂ ਗੱਡੀਆਂ ਚੋਂ ਕਹਿੰਦੇ ਬਾਹਰ ਨਿਕਲੇ ਸੀਗੇ ਦੇਖਣ ਦੇ ਲਈ ਵੀ ਰੌਲਾ ਰੱਪਾ ਜਿਹੜਾ ਆ ਉਹ ਕਾਹਦਾ ਪਿਆ ਆ। ਇੱਕ ਰਿਟਾਇਰਡ ਫਾਇਰ ਫਾਈਟਰ ਪਲੈਜ਼ੈਂਟਨ ਤੋਂ ਮਸੂਦ ਬਾਰੋਕਜ਼ੀ, ਉਹਨਾਂ ਨੇ ਕਿਹਾ ਵੀ ਮੈਨੂੰ ਇਦਾਂ ਲੱਗਦਾ ਵੀ ਮੈਨੂੰ ਉਹਨਾਂ ਨੇ ਰੇਸ਼ਲੀ ਪ੍ਰੋਫਾਈਲ ਕੀਤਾ ਜਿਹੜਾ ਉਹ ਹੋਵੇ। ਸੋ CHP ਦੇ ਆਫੀਸਰਸ ਨੇ ਕਹਿੰਦੇ ਵੀ ਕਨਫਿਊਜ਼ ਵੀ ਕੀਤਾ ਇੱਕ ਹੋਰ ਪ੍ਰੋਫੈਸਰ ਨੂੰ ਜਿਹੜੀ ਕੋਲ ਆਰਕੀਟੈਕਚਰਲ ਡਰਾਇੰਗ ਸੀਗੀਆਂ ਵੀ ਇਹ ਤਾਂ ਪੈਲਸਤੀਨ ਦੇ ਜਿਹੜੇ ਆ ਉਹ ਝੰਡੇ ਆ, ਇਸ ਲਈ ਉਹਨੂੰ ਵੀ ਜਿਹੜਾ ਆ ਉਹ ਗ੍ਰਿਫਤਾਰ ਕਰ ਲਿਆ ਗਿਆ ਸੀਗਾ। ਸੋ ਹੁਣ ਇਹ ਕਾਫੀ ਕੁਛ ਉੱਥੇ ਜਿਹੜਾ ਹਰਜੋਤ ਸਿੰਘ ਜੀ ਵਾਪਰਿਆ। ਸੀਜ਼ ਫਾਇਰ ਦੀ ਜਿਹੜੀ ਲੋਕਾਂ ਨੇ ਉੱਥੇ ਮੰਗ ਕੀਤੀ ਆ। ਅੱਜ ਇਸ ਤੋਂ ਇਲਾਵਾ ਬੇ ਏਰੀਏ ਦੇ ਨਾਲ ਬੋਸਟਨ ਦੇ ਜਿਹੜਾ ਬੋਸਟਨ ਯੂਨੀਵਰਸਿਟੀ ਬ੍ਰਿਜ ਆ, ਉੱਥੇ ਵੀ ਬ੍ਰਿਜ ਨੂੰ ਬੰਦ ਕੀਤਾ ਗਿਆ। ਕਿਊਬੈਕ ਮੌਂਟਰੀਅਲ ਦੇ ਵਿੱਚ ਜੈਕਸ ਕਾਰਟੀਅਰ ਬ੍ਰਿਜ ਆ, ਉਸ ਨੂੰ ਵੀ ਕੁਝ ਘੰਟਿਆਂ ਦੇ ਲਈ ਇੱਦਾਂ ਹੀ ਪ੍ਰੋਟੈਸਟਰਸ ਨੇ ਜਿਹੜਾ ਉਹ ਬੰਦ ਕੀਤਾ ਸੀਗਾ। ਇਹਨਾਂ ਨੇ ਇਹ ਕਹਿਣ ਦੀ ਦੁਨੀਆ ਦੇ ਜਿਹੜੀ ਨਜ਼ਰਾਂ ਦੇ ਵਿੱਚ ਲਿਆਉਣ ਦੀ ਗੱਲ ਕੀਤੀ ਵੀ ਭਾਈ ਜੋ ਗਾਜ਼ਾ ਦੇ ਵਿੱਚ ਹੋ ਰਿਹਾ ਆ ਉਸ ਨੂੰ ਲੈ ਕੇ ਸੀਜ਼ ਫਾਇਰ ਹੋਣਾ ਚਾਹੀਦਾ ਆ। ਕੁੱਲ 70 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਵੈਂਚੁਅਲੀ ਸਾਈਟ ਕਰਕੇ ਉਹਨਾਂ ਨੂੰ ਛੱਡ ਦਿੱਤਾ ਗਿਆ ਸੀ। ਜੀ ਬਿਲਕੁਲ। ਬੇਰੀਏ ਦੇ ਵਿੱਚ ਇੱਕ ਵਾਰੀ ਫੇਰ ਸਟਾਰਮ ਆ ਰਿਹਾ ਹੈਗਾ। ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੀਆਂ, ਉਸ ਟਾਈਮ ਦੇ ਉੱਤੇ ਬੇਰੀਏ ਦਾ ਕਾਫੀ ਵੱਡਾ ਹਿੱਸਾ ਜਿਹੜਾ ਉੱਥੇ ਮੀਂਹ ਪੈ ਰਿਹਾ ਹੈਗਾ। ਅੱਜ ਸ਼ਾਮ ਨੂੰ 4 ਵਜੇ ਤੋਂ ਲੈ ਕੇ 7 ਵਜੇ ਤੱਕ ਤੇ ਇਸੇ ਤਰ੍ਹਾਂ ਸ਼ਨੀਚਰਵਾਰ ਨੂੰ ਵੀ ਜਿਹੜਾ ਆ ਕਾਫੀ ਜ਼ਿਆਦਾ ਮੀਂਹ ਬੇਰੀਏ ਦੇ ਵਿੱਚ ਪਊਗਾ। ਜਿਸ ਹਿਸਾਬ ਦੇ ਨਾਲ ਪਹਿਲਾਂ ਦੱਸਿਆ ਗਿਆ ਸੀ ਕਿ ਇੱਕ ਐਟਮੋਸਫੇਰਿਕ ਰਿਵਰ ਹੋਊਗਾ, ਬਹੁਤ ਜ਼ਿਆਦਾ ਜਿਹੜਾ ਇਹਦੇ ਨਾਲ ਮੀਂਹ ਪਊਗਾ, ਉੱਦਾਂ ਦੀ ਸਿਚੁਏਸ਼ਨ ਨਹੀਂ ਲੱਗਦੀ ਹੈਗੀ। ਸਕੈਟਰਡ ਸ਼ਾਵਰਸ ਵੱਖ-ਵੱਖ ਏਰੀਏ ਦੇ ਵਿੱਚ ਪੈ ਰਹੇ ਹੈਗੇ। ਜੀ, ਓਕਲੈਂਡ ਦੀ ਇੱਕ ਹੋਰ ਟੀਮ ਆਪਣਾ ਥਾਂ ਬੇ ਏਰੀਏ ਨੂੰ ਛੱਡ ਕੇ ਵੇਗਸ ਨੂੰ ਆਪਣਾ ਨਵਾਂ ਘਰ ਬਣਾਊਗੀ। ਪਹਿਲਾਂ ਓਕਲੈਂਡ ਰੇਡਰ ਸੀਗੇ, ਉਹ ਕੁਛ ਵਾਰੇ ਪਹਿਲਾਂ ਲਾਸ ਵੇਗਸ ਰੇਡਰ ਜਿਹੜੇ ਉਹ ਬਣ ਗਏ ਜਦ ਉਹਨਾਂ ਨੇ ਆਪਣਾ ਜਿਹੜਾ ਸਟੇਡੀਅਮ ਉੱਥੇ ਨਵਾਂ ਬਣਾ ਲਿਆ ਸੀ। ਹੁਣ ਇੱਥੋਂ ਦੀ ਜਿਹੜੀ ਬੇਸਬਾਲ ਦੀ ਟੀਮ ਓਕਲੈਂਡ ਐਥਲੈਟਿਕਸ, ਉਹ ਵੇਗਸ ਦੇ ਵਿੱਚ ਜਿਹੜੀ ਮੂਵ ਹੋ ਜਾਊਗੀ। ਇਹ ਕਹਿੰਦੇ ਵੀ ਵੋਟ ਯੂਨੈਨਿਮਸਲੀ ਇਸ ਦੇ ਉੱਤੇ ਕੀਤੀ ਗਈ ਤੇ ਬੜੀ ਤੇਜ਼ੀ ਦੇ ਨਾਲ ਇਸ ਨੂੰ ਮੂਵ ਕਰਨ ਦੇ ਲਈ ਰੀਲੋਕੇਸ਼ਨ ਨੂੰ ਅਪਰੂਵ ਕਰ ਦਿੱਤਾ। ਮੇਜਰ ਲੀਗ ਬੇਸਬਾਲ ਦੇ ਟੀਮ ਓਨਰਸ ਨੇ ਇਸ ਉੱਤੇ ਅੱਜ
ਵੋਟ ਕਰਨੀ ਸੀ। ਸਿਰਫ 23 ਓਨਰਸ ਦੀ ਸਮਰਥਨ ਦੀ ਕਹਿੰਦੇ ਲੋੜ ਪੈਣੀ ਸੀਗੀ। ਬੇਸਬਾਲ ਕਮਿਸ਼ਨਰ ਰੌਬ ਮੈਨਫਰੈਡ ਉਹਨਾਂ ਨੇ ਇੱਕ ਇਹ ਰਿਕਮੈਂਡੇਸ਼ਨ ਜਿਹੜੇ 30 ਓਨਰਸ ਆ ਉਹਨਾਂ ਨੂੰ ਉਹਨਾਂ ਦੇ ਮੂਹਰੇ ਲਿਆਂਦੀ ਸੀ 6 ਮਹੀਨੇ ਪਹਿਲਾਂ, ਜਦ ਏਜ਼ ਜਿਹੜੀ ਐਥਲੈਟਿਕਸ ਓਕਲੈਂਡ ਐਥਲੈਟਿਕਸ ਆ ਉਹਨਾਂ ਨੇ ਲਾਸ ਵੇਗਸ ਦੇ ਵਿੱਚ ਇੱਕ ਨਵੇਂ ਸਟੇਡੀਅਮ ਦੇ ਲਈ ਐਗਰੀਮੈਂਟ ਬਣਾ ਲਿਆ ਸੀਗਾ। ਸੋ ਇਸ ਤੋਂ ਪਹਿਲਾਂ ਲਾਸਟ ਟੀਮ ਜਿਹੜੀ ਰੀਲੋਕੇਟ ਮੂਵ ਹੋਈ ਸੀ ਉਹ ਮੌਂਟਰੀਅਲ ਐਕਸਪੋਜ਼ ਸੀਗੀ, ਉਹ ਵਾਸ਼ਿੰਗਟਨ ਨੈਸ਼ਨਲਸ ਬਣੀ ਸੀ 2005 ਦੇ ਵਿੱਚ। ਕਈ ਜਿਹੜੇ ਓਨਰਸ ਆ ਉਹ ਕਹਿੰਦੇ ਵੀ ਇੱਕ ਜਹਾਜ਼ ਵੀ ਉਹਨਾਂ ਨੇ ਉਡਾਇਆ, ਬੈਨਰ ਵੀ ਉਹਦੇ ਵਿੱਚ ਲਾ ਕੇ ਵੀ ਇਹ ਬਿਲੋਂਗਸ ਇਨ ਓਕਲੈਂਡ, ਵੀ ਵੋਟ ਕਰੋ ਇਸ ਦੇ ਉੱਤੇ ਨੋ। ਪਰ ਇਵੈਂਚੁਅਲੀ ਜਿਹੜੇ ਸਾਰਿਆਂ ਨੇ ਇਸ ਨੂੰ ਵੋਟ ਕੀਤੀ ਵੀ ਭਾਈ ਵੇਗਸ ਦੇ ਵਿੱਚ ਚਲੇ ਜਾਣਾ। ਓਕਲੈਂਡ ਦੇ ਹਾਲਾਤ ਜਿੱਦਾਂ ਦੇ ਬਣੇ ਆ, ਕਿਸੇ ਟਾਈਮ ਦੇ ਉੱਤੇ 3 ਵੱਡੀਆਂ ਟੀਮਾਂ ਦਾ ਇਹ ਧੁਰਾ ਹੁੰਦਾ ਸੀ। ਗੋਲਡਨ ਸਟੇਟ ਵਾਰੀਅਰਸ ਦੀ ਵੀ ਟੀਮ ਦਾ ਉੱਥੇ ਹੀ ਹੁੰਦਾ ਸੀਗਾ, ਫਿਰ ਉਸ ਤੋਂ ਬਾਅਦ ਦੇ ਵਿੱਚ ਓਕਲੈਂਡ ਰੇਡਰਸ ਫੁੱਟਬਾਲ ਦੀ ਟੀਮ ਦਾ ਵੀ, ਫਿਰ ਬੇਸਬਾਲ ਦੀ ਟੀਮ ਦਾ ਵੀ। ਹੌਲੀ ਹੌਲੀ ਕਰਕੇ ਇਹ ਸਾਰੀਆਂ ਇੱਥੋਂ ਜਿਹੜੀਆਂ ਆ ਉਹ ਚਲੇ ਗਈਆਂ ਆ। 2027 ਦੇ ਵਿੱਚ ਲਾਸ ਵੇਗਸ ਦੇ ਵਿੱਚ ਕਹਿੰਦੇ ਵੀ ਨਵਾਂ ਬੇਸਬਾਲ ਦਾ ਸਟੇਡੀਅਮ ਬਣ ਕੇ ਓਕਲੈਂਡ ਐਥਲੈਟਿਕਸ ਉਹ ਉੱਥੇ ਮੂਵ ਹੋ ਜਾਣਗੇ। ਜੀ, MLB ਦੇ ਓਨਰਸ ਨੇ ਜਨੈਨੀਮਸਲੀ ਇਸ ਨੂੰ ਵੋਟ ਕੀਤਾ ਹੈਗਾ। ਓਕਲੈਂਡ ਦੀ ਮੇਅਰ ਸ਼ੈਂਗ ਥਾਓ ਨੇ ਇਹ ਸਟੇਟਮੈਂਟ ਜਾਰੀ ਕੀਤੀ ਹੈ ਵੀ ਅਸੀਂ ਬਹੁਤ ਡਿਸਅਪੁਆਇੰਟਡ ਹੈਗੇ ਆ ਵੀ ਉਹ ਟੀਮ ਇੱਥੋਂ ਛੱਡ ਕੇ ਜਾ ਰਹੀ ਆ। ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਵੀ ਓਕਲੈਂਡ ਕਿੱਧਰ ਨੂੰ ਜਾ ਰਿਹਾ ਆ। ਓਕਲੈਂਡ ਦੇ ਵਿੱਚ ਹੋਮਲੈਸਨੈਸ, ਕ੍ਰਾਈਮ ਇੰਨਾ ਜ਼ਿਆਦਾ ਆ ਵੀ ਜਿਹੜੇ ਸਮਾਲ ਬਿਜ਼ਨਸਿਸ ਆ ਉਹਨਾਂ ਦੇ ਨੱਕ 'ਚ ਧੂੰਆਂ ਜਿਹੜਾ ਇੱਕਦਮ ਆਇਆ ਹੋਇਆ ਆ। ਐਵਰੀ ਵੀਕ ਹਰ ਇੱਕ ਜਿਹੜਾ ਮੈਜੋਰਟੀ 'ਚ ਜਿਹੜੇ ਰੀਟੇਲ ਸਟੋਰਸ ਆ ਜਿਨ੍ਹਾਂ 'ਚ 7-Eleven, ਗਰੋਸਰੀ ਸਟੋਰ, ਗੈਸ ਸਟੇਸ਼ਨਸ, ਉਹ ਓਕਲੈਂਡ 'ਚ ਲੁੱਟ ਹੋ ਰਹੇ ਹੈਗੇ। ਅਗਲੀ ਖਬਰ ਵੱਲ ਚੱਲੀਏ, ਬੇਕਰਸਫੀਲਡ ਤੋਂ ਆ ਰਹੀ ਆ। ਬੇਕਰਸਫੀਲਡ 'ਚ ਅੱਜ ਇੱਕ ਬਿਲਡਿੰਗ ਨੂੰ ਅੱਗ ਲੱਗ ਗਈ, 2 ਅਲਾਰਮ ਫਾਇਰ, ਜਿਹਦੇ ਨਾਲ 200,000 ਤੋਂ ਵੱਧ ਦਾ ਜਿਹੜਾ ਆ ਨੁਕਸਾਨ ਹੋਇਆ ਹੈਗਾ। ਫਾਇਰ ਕਰਿਊਜ਼ ਜੋ ਆ ਉਹਨਾਂ ਨੇ ਮਲਟੀ ਯੂਨਿਟ ਸਿੰਗਲ ਸਟੋਰੀ ਬਿਲਡਿੰਗ ਜਿੱਥੇ ਅੱਗ ਲੱਗੀ ਸੀ ਉਸ ਨੂੰ ਬੁਝਾਉਣ ਦੇ ਵਿੱਚ ਕਾਮਯਾਬ ਤਾਂ ਹੋ ਗਏ। ਇਹ ਮੀਡੋਜ਼ ਫੀਲਡ ਏਅਰਪੋਰਟ ਤੇ ਪੈਗਸਸ ਡਰਾਈਵ ਜੋ ਆ ਉੱਥੇ ਇਹ ਬਿਲਡਿੰਗ ਸੀਗੀ ਜਿੱਥੇ ਅੱਗ ਲੱਗੀ ਸੀਗੀ। ਸੋ ਇਹਦੇ ਨਾਲ ਕਾਫੀ ਜਿਹੜੀਆਂ ਸਟਰੀਟਸ ਆ ਉਹ ਕਲੋਜ਼ ਰਹੀਆਂ ਤੇ ਲੋਕਾਂ ਨੂੰ ਜਿਹੜਾ ਆ ਟ੍ਰੈਫਿਕ ਦਾ ਵੀ ਕਾਫੀ ਜਿਹੜਾ ਔਖਿਆਈ ਆਈ ਹੈਗੀ ਆ। ਤੇ ਇਨਵੈਸਟੀਗੇਸ਼ਨ ਇਸ ਟਾਈਮ ਦੇ ਉੱਤੇ ਚੱਲ ਰਹੀ ਆ। ਕਿਸੇ ਤਰ੍ਹਾਂ ਦੀ ਕਿਸੇ ਦੇ ਕੋਈ ਸੱਟ ਚੋਟ ਨਹੀਂ ਲੱਗੀ। ਕਹਿੰਦੇ ਵੀ ਇਲੈਕਟ੍ਰੀਕਲ ਕੰਪੋਨੈਂਟਸ ਫਾਲਟੀ ਹੋਣ ਕਰਕੇ ਆ ਅੱਗ ਲੱਗੀ ਸੀ। ਜੀ, ਅਲਡਰਾਡੋ ਕਾਉਂਟੀ ਦੇ ਸਿਹਤ ਅਧਿਕਾਰੀਆਂ ਨੇ ਐਲਾਨ ਕੀਤਾ ਹੈ ਵੀ ਪਹਿਲੀ ਮੌਤ ਹੋਈ ਆ ਵੈਸਟ ਨਾਈਲ ਵਾਇਰਸ ਆ ਉਸ ਦੇ ਕਰਕੇ 2023 ਦੇ ਵਿੱਚ ਪਹਿਲੀ ਹਿਊਮਨ ਡੈਥ ਕਹਿੰਦੇ ਆ ਰਿਪੋਰਟ ਕੀਤੀ ਗਈ ਹੈ। ਕਾਉਂਟੀ ਦੇ ਜਿਹੜੇ ਸਿਹਤ ਅਧਿਕਾਰੀ ਆ ਉਹਨਾਂ ਨੇ ਦੱਸਿਆ ਵੀ ਇਹ ਜਿਹੜੀ ਮੌਤ ਅਕਤੂਬਰ ਦੇ ਅਖੀਰ ਵਿੱਚ ਹੋਈ ਸੀ। 55 ਸਾਲਾ ਬੰਦਾ ਜਿਹੜਾ ਅਲਡਰਾਡੋ ਕਾਉਂਟੀ ਦੀ ਵੈਸਟ ਸਲੋਪ ਦੇ ਉੱਤੇ ਰਹਿੰਦਾ ਸੀ ਉਸ ਦੀ ਇਹ ਮੌਤ ਹੋਈ ਆ। ਉਹਨਾਂ ਨੇ ਇਹ ਵੀ ਜਿਹੜਾ ਦੱਸਿਆ ਵੀ ਉਹ ਲੋਕਾਂ ਦੇ ਲਈ ਵੈਸਟ ਨਾਈਲ ਤੋਂ ਜਿਹੜਾ ਰਿਸਕ ਆ ਉਹ ਕਾਫੀ ਘੱਟ ਹੈਗਾ ਆ, ਪਰ 50 ਸਾਲ ਜਾਂ ਉਸ ਤੋਂ ਵੱਧ ਉਮਰ ਵਾਲੇ ਲੋਕਾਂ ਨੂੰ ਇਸ ਦੇ ਕਰਕੇ ਜਿਹੜੀ ਬਿਮਾਰੀ ਹੋ ਸਕਦੀ ਆ ਉਹਦੇ ਚਾਂਸਸ ਜ਼ਿਆਦਾ ਨੇ ਤੇ ਕੰਪਲੀਕੇਸ਼ਨਸ ਵੀ ਜਿਹੜੀਆਂ ਆ ਉਸ ਕਰਕੇ ਹੋ ਸਕਦੀਆਂ। ਲੈਸ ਦੈਨ 1% ਹੀ ਲੋਕਾਂ ਨੂੰ ਇਸ ਤੋਂ ਜਿਹੜਾ ਖਤਰਾ ਆ ਉਹ ਦੱਸਿਆ ਜਾਂਦਾ ਆ। ਇਸ ਤੋਂ ਪਹਿਲਾਂ ਸੈਕਰਾਮੈਂਟੋ, ਯੋਲੋ ਤੇ ਪਲੇਸਰ ਕਾਉਂਟੀਜ਼ ਦੇ ਵਿੱਚ ਵੀ ਵੈਸਟ ਨਾਈਲ ਵਾਇਰਸ ਦੇ ਕਰਕੇ ਮੌਤਾਂ ਜਿਹੜੀਆਂ ਆ ਉਹ ਹੋ ਚੁੱਕੀਆਂ ਆ। ਸਿਹਤ ਅਧਿਕਾਰੀ ਕਹਿੰਦੇ ਆ ਵੀ ਭਾਈ ਜਿਹੜਾ ਇਨਸੈਕਟ ਰਿਪੈਲੈਂਟ ਜਿਸ ਦੇ ਵਿੱਚ ਡੀਟ ਹੋਵੇ, ਪਿਕਾਰਡੀਨ ਹੋਵੇ, ਆਇਲ ਆਫ ਲੈਮਨ ਜਾਂ ਯੂਕਲਿਪਟਸ ਹੋਵੇ, ਉਸ ਦੀ ਵਰਤੋਂ ਜਿਹੜੀ ਉਹ ਕਰੋ ਤਾਂ ਜੋ ਤੁਹਾਨੂੰ ਮੱਛਰ ਘੱਟ ਲੜੇ। ਤੇ ਹੁਣ ਵੈਸੇ ਚਲੋ ਸਿਆਲ ਆ, ਲੋਕਾਂ ਨੇ ਪੂਰੀ ਬਾਂਹ ਦੀਆਂ ਕਮੀਜ਼ਾਂ ਵਗੈਰਾ ਹੁਣ ਜੈਕਟਾਂ ਪਾਈਆਂ ਹੁੰਦੀਆਂ, ਉੱਦਾਂ ਘੱਟ ਚਾਂਸ ਆ, ਪਰ ਇਸ ਤੋਂ ਜਿਹੜਾ ਇੱਦਾਂ ਤੁਸੀਂ ਬਚਾ ਰੱਖ ਸਕਦੇ ਆ। ਜੀ, ਫ੍ਰਿਜ਼ਨੋ ਤੋਂ ਇਹ ਖਬਰ ਆ ਰਹੀ ਆ, ਇੱਕ ਡਾਕਟਰ ਜੋ ਆ ਪੂਜਾ ਉੱਪਲ ਕਰਕੇ ਉਹਨਾਂ ਨੇ ਇਹ ਕਿਹਾ ਆ ਵੀ ਗੈਪ ਜਿਹੜਾ ਹੈਲਥ ਲਾਈਫ ਐਕਸਪੈਕਟੈਂਸੀ ਦਾ ਆ ਬੰਦਿਆਂ ਤੇ ਲੇਡੀਜ਼ ਦੇ ਵਿੱਚ ਉਹ ਕਾਫੀ ਵੱਧ ਗਿਆ ਹੈਗਾ। ਸੋ ਜਿਹੜੇ ਬੰਦੇ ਆ ਉਹਨਾਂ ਨੂੰ ਜ਼ਿਆਦਾ ਖਤਰਾ ਆ ਕੋਵਿਡ ਤੇ ਓਵਰਡੋਜ਼ ਦੇ ਨਾਲ ਮਰਨ ਦਾ। ਸੋ ਕਹਿੰਦੇ ਵੀ ਹੈਲਥ ਤੇ ਮੈਂਟਲ ਜਿਹੜੀ ਐਮਰਜੈਂਸੀ ਆ ਇਹ ਬਹੁਤ ਇਮੀਡੀਏਟਲੀ ਸੁਸਾਇਟੀ ਨੂੰ ਜਿਹੜਾ ਆ ਇੱਕ ਦੂਜੇ ਦੇ ਨਾਲ ਅੰਗੇਜ ਕਰਨਾ ਚਾਹੀਦਾ ਹੈਗਾ।
ਤਾਂ ਕਿ ਇਸ ਦੇ ਉੱਤੇ ਕੰਟਰੋਲ ਕੀਤਾ ਜਾ ਸਕੇ। ਡਾਕਟਰ ਸ਼ੈਲੇਂਦਰਾ ਬੈਲ ਕਰਕੇ ਆ ਫੈਮਿਲੀ ਮੈਡੀਸਿਨ, ਉਹਨਾਂ ਨੇ ਵੀ ਦੱਸਿਆ ਹੈਗਾ। ਕਹਿੰਦੇ ਵੀ 2019 ਤੋਂ ਲੈ ਕੇ 2021 ਦੇ ਵਿੱਚ ਜੋ ਲਾਈਫ ਐਕਸਪੈਕਟੈਂਸੀ ਆ US ਦੇ ਵਿੱਚ ਉਹ ਡ੍ਰੌਪ ਹੋਈ ਆ ਬੰਦਿਆਂ 'ਚ, 79 ਤੋਂ ਘੱਟ ਕੇ 76 ਰਹਿ ਗਈ ਆ। ਸੋ ਇਹਦਾ ਕਾਰਨ ਉਹਨਾਂ ਨੇ ਕੋਵਿਡ ਤੇ ਦੂਸਰਾ ਜਿਹੜਾ ਆ ਮੈਂਟਲ ਹੈਲਥ ਨੂੰ ਲੈ ਕੇ, ਡਰੱਗ ਓਵਰਡੋਜ਼ ਨੂੰ ਲੈ ਕੇ ਇਹ ਦੱਸਿਆ ਗਿਆ ਹੈਗਾ। ਅਗਲੀ ਜਿਹੜੀ ਗੱਲ ਕਰਦੇ ਜਾਈਏ PG&E, ਜਿਹੜੇ ਵੀ PG&E ਦੇ ਕਸਟਮਰਸ ਆ ਉਹ ਭਾਈ ਧਿਆਨ ਦੇਣ। ਲੱਗਦਾ ਆ ਵੀ ਇੱਕ ਵਾਰੀ ਫੇਰ ਕਿਰਾਇਆਂ ਦੇ ਵਿੱਚ, ਬਿਜਲੀ ਦੇ ਜਿਹੜੇ ਰੇਟਾਂ ਦੇ ਵਿੱਚ ਵਾਧਾ ਹੋ ਸਕਦਾ। ਪਿਛਲੇ 8 ਸਾਲਾਂ ਦੇ ਵਿੱਚ ਔਨ ਐਵਰੇਜ ਲੋਕਾਂ ਦਾ ਬਿੱਲ $100 ਜਿਹੜਾ ਉਹ ਐਵਰੇਜ ਵੱਧ ਚੁੱਕਾ ਹੈਗਾ ਆ। ਕਹਿੰਦੇ ਵੀ ਇਸ ਹੌਲੀਡੇ ਸੀਜ਼ਨ ਤੋਂ ਬਾਅਦ ਦੇ ਵਿੱਚ PG&E ਦੇ ਕਸਟਮਰਸ ਆ ਕਾਫੀ ਵੱਡਾ ਵਾਧਾ, ਜਿਹੜਾ ਡਬਲ ਡਿਜਿਟ % ਦੇ ਵਿੱਚ ਵੀ ਵਾਧਾ ਆ, ਉਹ ਦੇਖ ਸਕਦੇ ਆ। 2 ਪ੍ਰਪੋਜ਼ਲ ਨੇ ਇਸ ਟਾਈਮ ਕੈਲੀਫੋਰਨੀਆ ਪਬਲਿਕ ਯੂਟਿਲਿਟੀ ਕਮਿਸ਼ਨ ਦੇ ਸਾਹਮਣੇ, ਜਿਹਦੇ ਉੱਤੇ ਉਹਨਾਂ ਨੇ ਵੋਟ ਜਿਹੜੀ ਉਹ ਕਰਨੀ ਆ। ਜਨਵਰੀ ਤੋਂ ਇਹ ਵਾਧਾ ਜਿਹੜਾ ਉਹ ਹੋ ਸਕਦਾ ਆ। CPUC ਕਹਿੰਦੇ ਵੀ 2 ਪ੍ਰਪੋਜ਼ਲ ਜਿਹੜੇ ਕੰਸੀਡਰ ਕਰ ਰਹੇ ਆ, ਇੱਕ ਦੇ ਵਿੱਚ 12% ਤੇ ਦੂਜੇ ਦੇ ਵਿੱਚ 10% ਵਾਧਾ ਹੋਊਗਾ ਪ੍ਰਾਈਸਿਸ ਦੇ ਵਿੱਚ, ਜਿਹੜਾ ਯੂਨਿਟ ਦਾ ਜਿਹੜਾ ਪ੍ਰਾਈਸ ਆ ਬਿਜਲੀ ਦਾ ਉਸ ਵਿੱਚ। ਕਹਿੰਦੇ ਵੀ ਇਹਦੇ ਨਾਲ ਐਵਰੇਜ ਮੰਥਲੀ ਬਿੱਲ $25 ਤੋਂ $31 ਜਿਹੜਾ ਆ ਉਹ ਵੱਧ ਜਾਊਗਾ। ਇਸ ਬਿੱਲ ਦੇ ਇਹਨਾਂ ਪ੍ਰਪੋਜ਼ਲ ਦੇ ਉੱਤੇ ਜਿਹੜੀ ਵੋਟ ਆ ਕਈ ਵਾਰ ਜਿਹੜੀ ਆ ਪੋਸਟਪੋਨ ਕੀਤੀ ਜਿਹੜੀ ਉਹ ਜਾ ਚੁੱਕੀ ਹੈ, ਤੇ ਹੁਣ ਸ਼ਾਇਦ ਆਉਂਦੇ ਵੀਰਵਾਰ ਨੂੰ ਹਰਜੋਤ ਸਿੰਘ ਜੀ ਇਸ ਉੱਤੇ ਵੋਟ ਜਿਹੜੀ ਉਹ ਹੋਊਗੀ। ਤੇ ਹੁਣ ਦੇਖੋ ਅੱਗੇ ਕੀ ਆਉਂਦਾ। PG&E ਵਾਲੇ ਕਹਿ ਰਹੇ ਵੀ ਸਾਨੂੰ ਬਹੁਤ ਜ਼ਿਆਦਾ ਖਰਚਾ ਆਉਣਾ ਆ, ਕਿਉਂਕਿ ਜਿਨ੍ਹਾਂ ਥਾਵਾਂ ਦੇ ਉੱਤੇ ਅੱਗ ਲੱਗਣ ਦਾ ਖਤਰਾ ਆ ਉੱਥੇ ਇਹ ਬਿਜਲੀ ਦੀਆਂ ਤਾਰਾਂ ਨੂੰ ਅੰਡਰਗਰਾਊਂਡ ਕਰਨਾ ਚਾਹੁੰਦੇ ਆ, ਤੇ ਇਹ ਖਰਚਾ ਕਿਤੇ ਨਾ ਕਿਤੇ ਆਪਣੇ ਕਸਟਮਰਸ ਦੇ ਉੱਤੇ ਪਾਉਣਾ ਚਾਹੁੰਦੇ ਆ। ਕਈ ਲੋਕ ਕਹਿ ਰਹੇ ਆ ਵੀ ਭਾਈ ਇਹ ਇਹਨਾਂ ਦੀ ਆਪਣੀ ਕੀਤੀ ਕਰਾਈ ਆ, ਸੋ ਇਹਨਾਂ ਨੂੰ ਇਹ ਖਰਚਾ ਖੁਦ ਜਿਹੜਾ ਉਹ ਝੱਲਣਾ ਚਾਹੀਦਾ ਆ, ਪਰ ਲੱਗ ਇਹੀ ਰਿਹਾ ਵੀ ਆਪਣੇ ਹੀ ਸਾਰਿਆਂ ਦੇ ਉੱਤੇ, ਮੋਢਿਆਂ ਦੇ ਉੱਤੇ ਇਹ ਜਿਹੜਾ ਭਾਰ ਆ ਉਹ ਪਊਗਾ। 10 ਤੋਂ 12% PG&E ਦੇ ਭਾੜਿਆਂ ਦੇ ਵਿੱਚ, ਬਿਜਲੀ ਦੇ ਭਾੜਿਆਂ 'ਚ ਵਾਧਾ ਹੋਣ ਜਾ ਰਿਹਾ ਆ। ਅੱਜ ਸਵੇਰੇ ਹਾਈਵੇ 5 ਦੇ ਉੱਤੇ ਸੈਕਰਾਮੈਂਟੋ ਦਾ ਜੋ ਏਰੀਆ ਆ, ਫਲੋਰਿਨ ਰੋਡ ਦੇ ਲਾਗੇ ਉੱਥੇ ਕ੍ਰੈਸ਼ ਹੋਇਆ, ਜਿਹਦੇ ਨਾਲ 5 ਵਹੀਕਲਸ ਇਨਵੋਲਵ ਹੋਈਆਂ ਤੇ ਲੱਕਲੀ ਜਿਹੜੀ ਆ ਕਿਸੇ ਦੇ ਸੱਟ ਚੋਟ ਨਹੀਂ ਲੱਗੀ, ਪਰ ਟ੍ਰੈਫਿਕ ਜਿਹੜਾ ਆ ਉਹਦੇ ਨਾਲ ਕਈ ਘੰਟੇ ਡਿਲੇ ਰਿਹਾ। ਇਹ ਕੈਲੀਫੋਰਨੀਆ ਹਾਈਵੇ ਪੈਟਰੋਲ ਨੇ ਜਿਹੜੀ ਆ ਅਪਡੇਟ ਦਿੱਤੀ ਹੈਗੀ ਆ। ਸੋ ਸੈਕਰਾਮੈਂਟੋ ਏਰੀਏ ਦਾ ਕਹਿੰਦੇ ਜਿਹੜਾ ਟ੍ਰੈਫਿਕ ਆ ਉਹ ਇਸ ਟਾਈਮ ਬੇ ਏਰੀਏ ਨਾਲੋਂ ਵੀ ਵਰਸਟ ਹੁੰਦਾ ਜਾ ਰਿਹਾ ਆ, ਕਿਉਂਕਿ ਉੱਥੇ ਜਿਹੜੇ ਆ ਹਾਈਵੇ 99 ਆ ਬੜਾ ਛੋਟਾ ਆ, 2 ਲੇਨ ਹੀ ਹੈਗੀਆਂ, ਤੇ ਪੋਪੂਲੇਸ਼ਨ ਸੈਕਰਾਮੈਂਟੋ ਏਰੀਏ ਦੀ ਪਿਛਲੇ 3 ਸਾਲਾਂ ਦੇ ਦੌਰਾਨ ਬਹੁਤ ਜ਼ਿਆਦਾ ਜਿਹੜੀ ਆ ਉਹ ਵਧੀ ਹੈਗੀ ਆ। ਜੀ, I-10 ਫਰੀਵੇ ਨੂੰ ਲੈ ਕੇ ਜੇ ਅਪਡੇਟ ਦੱਸਦੇ ਜਾਈਏ, ਹੁਣੇ ਗੈਵਨ ਨਿਊਸਮ ਤੇ ਉੱਥੋਂ ਦੇ ਜਿਹੜੇ ਮੇਅਰ ਕੈਰਨ ਬਾਸ ਆ, ਉਹਨਾਂ ਨੇ ਸਾਂਝੇ ਤੌਰ ਦੇ ਉੱਤੇ ਇੱਕ ਪ੍ਰੈਸ ਕਾਨਫਰੰਸ ਕੀਤੀ ਆ। ਉਹਨਾਂ ਨੇ ਕਿਹਾ ਵੀ ਇਸ ਟਾਈਮ ਦਿਨ ਰਾਤ ਜੰਗੀ ਪੱਧਰ ਦੇ ਉੱਤੇ ਇਸ ਫਰੀਵੇ ਨੂੰ ਠੀਕ ਕਰਨ ਦਾ ਕੰਮ ਜਿਹੜਾ ਉਹ ਚੱਲ ਰਿਹਾ ਆ, ਪਰ ਫਿਰ ਵੀ ਉਹਨਾਂ ਨੇ ਕਿਹਾ ਵੀ ਸ਼ਾਇਦ 21 ਤਰੀਕ ਤੱਕ, ਆਉਂਦੇ ਮੰਗਲਵਾਰ ਤੱਕ ਇਸ ਫਰੀਵੇ ਨੂੰ ਦੁਬਾਰਾ ਜਿਹੜਾ ਆ ਉਹ ਓਪਨ ਕੀਤਾ ਜਾ ਸਕੇ। ਜਿੰਨਾ ਕਹਿੰਦੇ ਸੋਚ ਰਹੇ ਸੀ ਵੀ ਨੁਕਸਾਨ ਹੋਇਆ ਸਟਰਕਚਰ ਦੇ ਵਿੱਚ, ਉਹਨਾਂ ਸ਼ਾਇਦ ਨਹੀਂ ਹੈਗਾ, ਜਿਹੜੀ ਕਿ ਇੱਕ ਗੁੱਡ ਨਿਊਜ਼ ਦੱਸੀ ਗਈ ਆ। 3 ਤੋਂ 5 ਹਫ਼ਤੇ ਕਹਿੰਦੇ ਵੀ ਕੁੱਲ ਲੱਗ ਸਕਦੇ ਨੇ ਇਹ I-10 ਦੀਆਂ ਜਿਹੜੀਆਂ ਸਾਰੀਆਂ ਲੇਨਸ ਆ, ਇਹ 1 ਮਾਈਲ ਦਾ ਜਿਹੜਾ ਸਟ੍ਰੈਚ ਆ ਉਸ ਨੂੰ ਦੁਬਾਰਾ ਚਾਲੂ ਕਰਨ ਦੇ ਲਈ। ਇਸ ਕਾਨਫਰੰਸ ਦੇ ਵਿੱਚ ਕੈਲਟ੍ਰਾਂਸ ਦੇ ਜਿਹੜੇ ਅਧਿਕਾਰੀ, LA ਦੇ ਮੇਅਰ ਤੇ ਖੁਦ ਜਿਹੜੇ ਗਵਰਨਰ ਨਿਊਸਮ ਆ ਉਹ ਸ਼ਾਮਲ ਸੀਗੇ। ਅਜੇ ਵੀ ਆਰਸਨ ਹੀ ਇਸ ਦਾ ਕਾਰਨ ਦੱਸਿਆ ਜਾ ਰਿਹਾ, ਕਿਸੇ ਨੇ ਜਾਣਬੁੱਝ ਕੇ ਅੱਗ ਲਗਾਈ ਦੱਸੀ ਜਾ ਰਹੀ ਆ, ਕਿੰਨੇ ਲਾਈ ਆ, ਕਿੱਦਾਂ ਲੱਗੀ ਆ, ਉਸ ਦੀ ਜਿਹੜੀ ਜਾਂਚ ਅਜੇ ਵੀ ਚੱਲ ਰਹੀ ਆ। ਸੋ ਕੁਝ ਪਤਾ ਲੱਗਾ ਹੈ ਉਹਨਾਂ ਦੇ ਜਿਹੜੇ ਫਾਇਰ ਮਾਰਸ਼ਲਸ ਨੂੰ, ਪਰ ਉਹਨਾਂ ਨੇ ਅਜੇ ਤੱਕ ਉਹ ਜਾਣਕਾਰੀ ਜਨਤਕ ਨਹੀਂ ਕੀਤੀ। ਜੀ, ਸੋ ਬਿਲਕੁਲ ਆਪਾਂ ਸਟਾਕ ਮਾਰਕੀਟ ਦੀ ਵੀ ਗੱਲ ਕਰਨੀ ਆ। ਫੌਕਸ ਨੇ ਇੱਕ ਨਵੇਂ ਸਰਵੇ ਕੀਤੇ ਆ, ਉਹਦੇ ਵਿੱਚ ਉਹਨਾਂ ਨੇ ਕਿਹਾ 78% ਲੋਕ ਜੋ ਆ ਇਕਨੋਮੀ ਨੂੰ ਇਸ ਟਾਈਮ ਨੈਗੇਟਿਵ ਦੇ ਵਿੱਚ ਲੈ ਰਹੇ ਹੈਗੇ ਆ। ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੀ ਜੌਬ ਰੇਟਿੰਗ ਇਨਫਲੇਸ਼ਨ ਦੇ ਸੰਬੰਧ ਦੇ ਵਿੱਚ 40 ਪੁਆਇੰਟ ਦੇ ਉੱਤੇ, 40% ਦੇ ਉੱਤੇ ਟਿਕੀ ਹੋਈ ਹੈਗੀ ਆ। ਸੋ 67% ਕਹਿੰਦੇ ਆ ਵੀ ਹੋ ਸਕਦਾ ਜਿਹੜੀ ਇਕਨੋਮੀ ਆ ਉਹ ਟਰਨ ਹੋ ਜਾਏ, ਜਿਹਦੇ ਵਿੱਚ 84% ਰਿਪਬਲਿਕਨ,
77% ਡੈਮੋਕ੍ਰੇਟਸ ਹੈਗੇ ਆ। ਸੋ ਸਿਚੁਏਸ਼ਨ ਹਜੇ ਅੱਜ ਦੀ ਡੇਟ ਤਾਂ ਬਾਹਲੀ ਗੁੱਡ ਨਹੀਂ ਹੈਗੀ। ਆਉਣ ਵਾਲੇ ਦਿਨਾਂ 'ਚ ਦੇਖਦੇ ਹਾਂ ਵੀ ਕੀ ਕੁਝ ਹੁੰਦਾ ਆ। ਓਵਰਆਲ 99% ਲੋਕ ਇਨਫਲੇਸ਼ਨ ਨੂੰ ਲੈ ਕੇ ਬਹੁਤ ਕੰਸਰਨਡ ਹੈਗੇ ਆ। ਜੀ ਬਿਲਕੁਲ। ਏਪਕ ਦੀ ਮੀਟਿੰਗ ਉੱਤੇ ਇੱਕ ਡਿਫਰੈਂਟ ਖਬਰ ਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਨੇ ਕਿਤੇ ਨਾ ਕਿਤੇ ਗਵਰਨਰ ਨਿਊਸਮ ਦੇ ਬਾਰੇ ਇੱਦਾਂ ਦੀ ਜਿਹੜੀ ਟਿੱਪਣੀ ਕੀਤੀ ਜਿਹਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਉਹਨਾਂ ਦੇ ਕੈਂਪੇਨ ਦਾ ਜ਼ਿਕਰ ਜਿਹੜਾ ਆ ਉਹ ਆਇਆ ਹੋ ਸਕਦਾ ਆ। ਏਪੈਕ ਦੀ ਮੀਟਿੰਗ ਦੇ ਲਈ ਸਮਿਟ ਤੋਂ ਪਹਿਲਾਂ ਪ੍ਰੈਜ਼ੀਡੈਂਟ ਬਾਈਡਨ ਉੱਥੇ ਪਹੁੰਚੇ ਆ। ਉਹਨਾਂ ਨੇ ਧੰਨਵਾਦ ਕੀਤਾ ਗਵਰਨਰ ਨਿਊਸਮ ਦਾ ਤੇ ਉਹਨਾਂ ਨੇ ਕਿਹਾ ਵੀ ਹੀ ਹੈਜ਼ ਬੀਨ ਵਨ ਹੈਲ ਆਫ ਏ ਗਵਰਨਰ ਤੇ ਕਹਿੰਦੇ ਬਹੁਤ ਤਗੜਾ ਜਿਹੜਾ ਇਹ ਗਵਰਨਰ ਰਿਹਾ ਆ ਤੇ ਕਹਿੰਦਾ ਮੈਟਰ ਆਫ ਫੈਕਟ ਇਹ ਕੁਝ ਵੀ ਹੋ ਸਕਦਾ ਆ। ਇਹ ਤਾਂ ਉਹ ਇਹਦੇ ਕੋਲ ਤਾਂ ਉਹ ਵੀ ਜਵਾਬ ਹੋ ਸਕਦੀ ਹੈ ਜਿਹੜੀ ਇਸ ਟਾਈਮ ਮੈਂ ਲੁੱਕ ਆਊਟ ਕਰ ਰਿਹਾ ਆ। ਸੋ ਪ੍ਰੈਜ਼ੀਡੈਂਸੀ ਦੀ ਉਹਨਾਂ ਨੇ ਗੈਵਨ ਨਿਊਸਮ ਦੀ ਪ੍ਰੈਜ਼ੀਡੈਂਸੀ ਦਾ ਆਈਡੀਆ ਆ ਉਹ ਮਾੜਾ ਜਿਹਾ ਫਲੋਟ ਕੀਤਾ। ਹੁਣ ਇਹ ਮਜ਼ਾਕ 'ਚ ਕੀਤਾ ਆ, ਇਹਦੇ ਪਿੱਛੇ ਕੋਈ ਰਿਐਲਿਟੀ ਹੋ ਸਕਦੀ ਆ, ਇਹ ਹੁਣ ਦੇਖਣ ਵਾਲੀ ਗੱਲ ਹੋਊਗੀ। ਨਿਊਸਮ ਹੁਣਾਂ ਨੇ ਰੀਸੈਂਟਲੀ ਅੰਤਰਰਾਸ਼ਟਰੀ ਜਿਹੜੇ ਆ ਪੱਧਰ ਦੇ ਦੌਰੇ ਵੀ ਕੀਤੇ ਆ ਜਿਸ 'ਚ ਇਜ਼ਰਾਈਲ ਤੇ ਚਾਈਨਾ ਵੀ ਜਿਹੜਾ ਉਹ ਸ਼ਾਮਿਲ ਆ। ਤੇ ਜਾਂਦੇ ਜਾਂਦੇ ਮਾਰਕੀਟ ਦਾ ਜੇ ਹਾਲ ਦੱਸਦੇ ਜਾਈਏ, ਅੱਜ ਡਾਓ ਜੋਨ ਦੇ ਵਿੱਚ 46 ਪੁਆਇੰਟਾਂ ਦੀ ਗਿਰਾਵਟ ਤੋਂ ਬਾਅਦ 34,945 ਤੇ ਬੰਦ ਹੋਇਆ। S&P 5 ਪੁਆਇੰਟ ਵੱਧ ਕੇ 4508, ਨੈਸਡੈਕ 10 ਪੁਆਇੰਟ ਵੱਧ ਕੇ 14,114, ਸੋਨੇ ਦਾ ਭਾਅ $1986 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $73 ਪ੍ਰਤੀ ਬੈਰਲ, 10 ਈਅਰ ਯੀਲਡ 4.43%, ਕ੍ਰਿਪਟੋ ਕਰੰਸੀ 'ਚ ਬਿਟਕੋਇਨ 36,568 ਤੇ ਇਥੀਰੀਅਮ $1986 ਦੇ ਬਰਾਬਰ ਚੱਲ ਰਿਹਾ। ਇੱਕ US ਡਾਲਰ ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 22 ਪੈਸੇ ਰਹੇ ਆ। ਇੱਕ US ਡਾਲਰ ਦੇ ਬਰਾਬਰ ਪਾਕਿਸਤਾਨ ਦੇ 287 ਰੁਪਏ ਤੇ 80 ਪੈਸੇ। ਇੱਕ US ਡਾਲਰ ਦੇ ਬਰਾਬਰ ਕੈਨੇਡਾ ਦੇ $1 ਤੇ 37 ਸੈਂਟ। ਇੱਥੇ ਜਾਂਦੇ ਜਾਂਦੇ ਜ਼ਰੂਰ ਦੱਸਦੇ ਜਾਈਏ ਰਾਜਕਰਮਵੀਰ ਸਿੰਘ ਜੀ, ਆਪਾਂ ਪੰਜਾਬੀ ਰੇਡੀਓ USA ਦੇ ਉੱਤੇ ਨਨਕਾਣਾ ਸਾਹਿਬ ਤੋਂ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਦੇ ਸੰਬੰਧ ਦੇ ਵਿੱਚ ਜਿੰਨੇ ਵੀ ਪ੍ਰੋਗਰਾਮ ਆ ਉਹ ਲਾਈਵ ਤੁਹਾਨੂੰ ਦਿਖਾ ਲਾਂਗੇ, ਰੇਡੀਓ ਸੈਟਸ ਦੇ ਉੱਤੇ ਵੀ, YouTube ਦੇ ਉੱਤੇ ਵੀ। ਸੋ ਸਭ ਤੋਂ ਵੱਧ ਪੰਜਾਬੀ ਰੇਡੀਓ USA ਦੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ। ਜਿੱਥੇ ਜਿੱਥੇ ਤੁਹਾਡੇ ਘਰਾਂ ਦੇ ਵਿੱਚ ਰੇਡੀਓ ਸੈਟਸ ਹੈ ਨਹੀਂ, ਤੁਸੀਂ ਉਹ ਰੇਡੀਓ ਸੈਟਸ ਲੈ ਸਕਦੇ ਹੋ। ਪੰਜਾਬੀ ਰੇਡੀਓ USA ਦੇ ਆਫਿਸ 408-272-5200 ਤੇ ਕਾਲ ਕਰਕੇ ਪੁੱਛ ਲਿਓ ਵੀ ਕਿੱਥੇ ਤੁਹਾਨੂੰ ਮਿਲ ਸਕਦੇ ਆ। ਇਸ ਵੀਕਐਂਡ ਦੇ ਦੌਰਾਨ ਮੋਡੈਸਟੋ ਸੀਰੀਜ਼ ਜਿਹੜਾ ਗੁਰੂ ਘਰ ਆ, ਖਾਸ ਕਰਕੇ ਜਿਹੜੇ ਲੋਕ ਟਰਲਕ ਮੋਡੈਸਟੋ ਏਰੀਏ 'ਚ ਰਹਿੰਦੇ ਹੈਗੇ ਆ, ਉਹ ਉੱਥੇ ਸਾਡੀ ਟੀਮ ਦੇ ਕੁਝ ਮੈਂਬਰ ਪਹੁੰਚਣਗੇ ਤੇ ਉੱਥੇ ਉਹਨਾਂ ਤੋਂ ਤੁਸੀਂ ਪੰਜਾਬੀ ਰੇਡੀਓ USA ਦੇ ਰੇਡੀਓ ਸੈਟਸ ਲੈ ਸਕਦੇ ਹੋ ਜੀ। ਹੁਣ ਇੱਥੇ ਆਪਾਂ ਇਜਾਜ਼ਤ ਲੈਂਦੇ ਹਾਂ। ਸਾਡੇ ਵੱਲੋਂ ਸਭ ਨੂੰ ਪਿਆਰ ਸਤਿਕਾਰ ਸਨਿੱਕੀ ਜੀ। ਸਤਿ ਸ੍ਰੀ ਅਕਾਲ।